मौले नूं मौला ना मारे ते मौला नहीं मरदा। अस्सलाम वालेकुम। अज असी आए हैं फिल्मां दे सुल्तान राय साहब दे घर जो पहले पाकिस्तानी सन, जिन्हां दा नां गिनीज बुक ऑफ वर्ल्ड रिकॉर्ड विच दर्ज है, जिन्हां ने बेशुमार उर्दू ते पंजाबी फिल्मां विच मरकजी किरदार अदा कीता है। सुल्तान राही साहब होरां पैदा होने तो बाद पाकिस्तानी फिल्म इंडस्ट्री की परवरिश की और ओदा कद काठ उच्चा किया। पर उन्होंने फिल्म बशीरा तो पहचान मिली ते उस तो बाद फिल्म मौला जट दे आउंदे ही सारे रिकॉर्ड टुट गए। एक बारी फिर तो उन्हां ਦੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਅੱਜ ਅਸੀਂ ਮੌਜੂਦ ਹਾਂ ਉਹਨਾਂ ਦੇ ਘਰ ਉਹਨਾਂ ਦੇ ਪੁੱਤਰ ਹੈਦਰ ਸੁਲਤਾਨ ਦੇ ਨਾਲ। ਆਓ ਗੱਲਬਾਤ ਕਰਨੇ ਆ ਕਿ ਉਹਨਾਂ ਦੀਆਂ ਯਾਦਾਂ ਨੂੰ ਇੱਕ ਵਾਰੀ ਫਿਰ ਤਾਜ਼ਾ ਕਰਨੇ। तुम्हें अपनी सफाई में कुछ कहना है? मैं सिर्फ ये कहना चाहना कि मेरा नाम सूबा है जेड़ा मेरे माँ बाप ने रखा सी, लेकिन मैं सूबा नहीं पाकिस्तान इंतकाम मर्दा को लिता जांदा है। अस्सलाम वालेकुम हैदर भाई। जी वालेकुम अस्सलाम। ਸਰ ਸਭ ਤੋਂ ਪਹਿਲੇ ਤਾਂ ਤੁਸੀਂ ਸਾਨੂੰ ਇਹ ਦੱਸੋ ਕਿ ਰਾਹੀ ਸਾਹਿਬ ਦੇ ਹੋਣ ਦੇ ਨਾਲ ਔਰ ਉਹਨਾਂ ਦੀ ਨਾ ਹੋਣ ਦੇ ਨਾਲ ਤੁਹਾਡੀ ਲਾਈਫ ਤੇ ਕੀ ਇੰਪੈਕਟ ਆਇਆ? देखो जी गल है कि एज अ फादर तो किसी की लाइफ जो माँ बाप चले जाते हैं तो बड़ा फर्क पैंदा है, लेकिन एज अ करियर अगर गल की जाए तो मेरे हिसाब नाल खाली मेरे करियर से नहीं पूरी फिल्म इंडस्ट्री के करियर से फर्क पिया ते गल है कि माशाअल्लाह अबू जी का नाम जिन्ना वड्डा माशाअल्लाह उन्होंने अल्लाह दी रहमत नाल होया, जिन्ना में उन्होंने मेहनत की वो ऐसी थी कि उन्होंने डिटरमिनेशन उन्होंने फोकस बड़ा कन्फर्म है कि उन्होंने जिंदगी की करना है, कितने जाना है, किवें की करना है। उन्होंने कभी बैक ऑफ नहीं कर जिंदगी किया, कभी किसी को छड्या नहीं ते सारी जिंदगी लगे रहे करते रहे, जिसकी वजह तो माशाअल्लाह उन्होंने अरूज दिता। लेकिन सब तो अच्छी गल है कि इन्हें अरूज से जाने के बावजूद भी उन्होंने आजी बहुत है कि डाउन टू अर्थ बहुत है सन, जिसकी वजह से मैं ख्याल अल्लाह ताला ने होर भी रंग लाया, होर भी माशाअल्लाह। ਅੱਛਾ, ਤੁਹਾਡੀ ਗੱਲ ਦੇ ਵਿੱਚੋਂ ਮੈਨੂੰ ਇੱਕ ਗੱਲ ਜ਼ਿਹਨ ਚ ਆਈ ਹੈ ਕਿ ਮੈਨੂੰ ਤੁਸੀਂ ਇਹ ਦੱਸੋ ਕਿ ਰਾਹੀ ਸਾਹਿਬ ਦਾ ਜਦੋਂ ਟਾਈਮ ਸੀ ਉਦੋਂ ਇੰਡਸਟਰੀ ਤੇ ਬੂਮ ਸੀ, ਇੰਡਸਟਰੀ ਬਹੁਤ ਉੱਤੇ ਸੀ, ਉਹਦੀ ਰੀਜ਼ਨ ਕੀ ਹੈ ਕਿ ਉਦੋਂ ਇੰਡਸਟਰੀ ਜ਼ਿਆਦਾ ਉੱਤੇ ਸੀ ਜਾਂ ਰਾਹੀ ਸਾਹਿਬ ਦੀ ਵਜ੍ਹਾ ਤੋਂ ਇੰਡਸਟਰੀ ਉੱਤੇ ਸੀ? देखो मेरे ख्याल अल्लाह ताला कुछ बंदे हो जिंदगी पे कर लेंदे ने जिन्हां ने काम कर लेंदे ना, मेरे हिसाब नाल उन्होंने जेके बरकत वाले पैर है ਬਿਲਕੁਲ ਸਹੀ कि इंडस्ट्री ਜਦੋਂ उन्होंने काम स्टार्ट किया ਤੇ अपना ਜਿਹੜਾ ਨਾਮ ਬਣਾ ਲਿਆ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਬਸ਼ੀਰਾ ਕੀਤੀ ਤੇ ਮੇਰੇ ਹਿਸਾਬ ਨਾਲ ਇੱਕ ਰੈਵੋਲੂਸ਼ਨ ਆਇਆ ਪੰਜਾਬ ਦੀ ਇੰਡਸਟਰੀ ਵਿੱਚ ਕਿ ਨਵੇਂ ਤਰੀਕੇ ਨਾਲ ਐਕਸ਼ਨ ਪ੍ਰੋਡਿਊਸ ਹੋਇਆ। ਉਸ ਤੋਂ ਬਾਅਦ ਉਸ ਰੋਲ ਵਿੱਚ ਕਦੀ ਕੋਈ ਬੰਦਾ ਅੱਛਾ ਲੱਗਿਆ ਹੀ ਪਬਲਿਕ ਨੂੰ, ਜਿਹਦੀ ਵਜ੍ਹਾ ਤੋਂ ਮਾਸ਼ਾਅੱਲਾ ਉਹਨਾਂ ਦਾ ਕੰਮ ਉਹਨਾਂ ਦੀ ਓਵਰ 1 ਫਿਲਮ ਸੀਗੀਆਂ। ਤੁਸੀਂ ਅਗਰ ਚੁੱਕ ਕੇ ਵੇਖੋ ਤਾਂ ਉਹਦੇ ਵਿੱਚ ਉਰਦੂ ਸ਼ਾਇਦ ਗਿਣਤੀ ਦੀ ਹੋਣਗੀਆਂ, ਬਾਕੀ ਸਾਰੇ ਪੰਜਾਬੀ ਬਿਲਕੁਲ। ਤੇ ਲੋਕਾਂ ਨੇ ਉਹਨੂੰ ਉਸ ਕਰੈਕਟਰ ਵਿੱਚ ਉਸ ਰੋਲ ਵਿੱਚ ਪਸੰਦ ਕੀਤਾ, ਜਿਹਦੀ ਵਜ੍ਹਾ ਤੋਂ ਉਹ ਇੰਡਸਟਰੀ ਕਦੀ ਥੱਲੇ ਆਈ ਨਹੀਂ, ਉਹਦਾ ਡਾਊਨਫਾਲ ਕਦੀ ਹੋਇਆ ਹੀ ਨਹੀਂ। अपनी लत अपने हथी ला के मेरे पैरों में छोटे हुए जट दे खाक तो बचन दी ए आखिरी सूरत ही आसिया, इस तो पहले के दुश्मनी ते इंतकाम का तूफान मेरे घर नू रोड़ के ले जाए, मेरी दीदी हाथ पीले करके अपने फर्ज तो फारग हो जा। मेरे हिसाब ਨਾਲ ਉਹਨਾਂ ਦੇ ਵਜ੍ਹਾ ਤੋਂ ਵਾਕਈ ਉਹਨਾਂ ਨੇ ਇੰਡਸਟਰੀ ਨੂੰ ਚੁੱਕਿਆ ਸੀ। ਉਹ ਪ੍ਰੋਡਿਊਸਰ ਨੂੰ ਹਮੇਸ਼ਾ ਪ੍ਰੈਫਰੈਂਸ ਦੇ ਸਨ, ਆਪਣੇ ਤੋਂ ਅੱਗੇ ਲੋਕਾਂ ਨੂੰ ਪ੍ਰੈਫਰੈਂਸ ਦੇ ਸਨ ਕਿ ਯਾਰ ਇਹ ਬੰਦੇ ਦਾ ਕੰਮ ਕਿਉਂ ਕਰਨਾ ਚਾਹੀਦਾ, ਕਦੀ ਇੰਡਸਟਰੀ ਦਾ ਕੰਮ ਕਰਨਾ ਚਾਹੀਦਾ, ਪੇਮੈਂਟ ਦੇ ਹਿਸਾਬ ਨਾਲ ਹੋਵੇ, ਡੇਟਾ ਦੇ ਹਿਸਾਬ ਨਾਲ ਹੋਵੇ। ਉਹਨਾਂ ਕਦੇ ਇਹ ਨਹੀਂ ਕੀਤਾ ਕਿ ਯਾਰ ਮੈਂ ਸੁਲਤਾਨ ਹੀ ਬਣ ਗਿਆ ਤੇ ਮੈਂ ਹੁਣ ਇਹ ਨਹੀਂ ਕਰਨਾ ਉਹ ਨਹੀਂ ਕਰਨਾ। ਉਹਨਾਂ ਕਿਹਾ ਜੀ ਕਿ ਮੈਂ ਕੰਮ ਕਰਨ ਆਇਆ ਤੇ ਮੈਂ ਕੰਮ ਕਰਨਾ ਹੈ ਤਾਂ ਕਿ ਇੰਡਸਟਰੀ ਜ਼ਿੰਦਾ ਰਹੇ। ਸਹੀ। ਜਦੋਂ ਰਾਈ ਸਾਹਿਬ ਸਾਨੂੰ ਉਦੋਂ ਲਹਿੰਦਾ ਪੰਜਾਬ ਤੇ ਚੜ੍ਹਦੇ ਪੰਜਾਬ ਸਾਡੇ ਰਾਈ ਸਾਹਿਬ ਨੂੰ ਦੇਖਿਆ ਜਾਂਦਾ ਸੀ, ਉਦੋਂ ਇੰਡਸਟਰੀ ਉਹਦਾ ਸਰਵਾਈਵ ਕਰ ਰਹੀ ਸੀ, ਉਹਨਾਂ ਦੀ ਪੰਜਾਬੀ ਇੰਡਸਟਰੀ ਸਰਵਾਈਵ ਕਰ ਰਹੀ ਸੀ ਔਰ ਸਾਡੀ ਇੰਡਸਟਰੀ ਉਸ ਵਕਤ ਪੂਰੇ ਬੂਮ ਤੇ ਸੀ। ਹੁਣ ਉਹਦੇ ਉਲਟਾ ਗਿਆ ਤੇ ਉਹਦੀ ਕੀ ਰੀਜ਼ਨ ਹੈ, ਕੀ ਵਜ੍ਹਾ ਹੋ ਗਈ ਹੈ ਕਿ ਅੱਜ ਅਸੀਂ ਕਿਉਂ ਇੰਨਾ ਪਿੱਛੇ ਚਲੇ ਗਏ? ਆਇਆ ਵਕਤ ਤੇ ਚੇਂਜ ਹੋ ਗਿਆ ਹੈ, ਅਸੀਂ ਅੱਜ ਵੀ ਅਗਰ ਪਿੱਛੇ ਹਾਂ ਤੇ ਉਹਦੀ ਰੀਜ਼ਨ ਕੀ ਹੋ ਸਕਦੀ ਹੈ?
ਦੇਖੋ ਮੇਰੇ ਹਿਸਾਬ ਨਾਲ ਜਿਹੋ ਜਿਹੀ ਫਿਲਮਾਂ ਸਾਡੇ ਹਿਸਾਬ ਨਾਲ ਕੁਝ ਪੰਜਾਬ ਵਿੱਚ ਬਣਦੀ ਪਈਆਂ ਨੇ ਹੂੰ ਬਹੁਤ ਅੱਛੀ ਫਿਲਮ ਬਣਦੀ ਪਈਆਂ ਨੇ ਬਹੁਤ ਅੱਛੇ ਸਬਜੈਕਟ ਹੈਗੇ ਨੇ ਲਾਈਟ ਸਬਜੈਕਟ ਹੁੰਦੇ ਨੇ ਕਾਮੇਡੀ ਹੁੰਦੀ ਹੈ ਹਲਕਾ ਫੁਲਕਾ ਵਿੱਚ ਐਕਸ਼ਨ ਵੀ ਕਦੀ ਕਦੀ ਆ ਜਾਂਦਾ ਗੱਲ ਹੈਗੀ ਕਿ ਇਸ ਵੇਲੇ ਪਬਲਿਕ ਥੋੜਾ ਚੇਂਜ ਮੰਗਦੀ ਪਈ ਤੇ ਉਹਨਾਂ ਨੇ ਆਪਣਾ ਸਟਾਈਲ ਚੇਂਜ ਕੀਤਾ ਤੇ ਕਾਮਯਾਬ ਹੋ ਗਏ ਬਿਲਕੁਲ ਇਸੇ ਤਰ੍ਹਾਂ ਸਾਡਾ ਇਹ ਮਸਲਾ ਹੈਗਾ ਕਿ ਅਸੀਂ ਹਲੇ ਵੀ ਥੋੜੀ ਬਹੁਤ ਚੀਜ਼ਾਂ 'ਚ ਉਹੀ ਟਿਪੀਕਲ ਸਬਜੈਕਟਸ ਲੈ ਕੇ ਤੇ ਕੰਮ ਕਰਦੇ ਪਏ ਹਾਂ ਜਦ ਕਦੀ ਵੀ ਕੋਈ ਫਿਲਮ ਸਾਈਨ ਕਰਨਾ ਵਾ ਮੈਂ ਹਮੇਸ਼ਾ ਡਾਇਰੈਕਟਰਾਂ ਨਾਲ ਪ੍ਰੋਡਿਊਸਰ ਨਾਲ ਬੈਠ ਕੇ ਗੱਲ ਕਰਨਾ ਵਾ ਕਿ ਤੁਸੀਂ ਕੋਈ ਨਵੀਂ ਚੀਜ਼ ਲੈ ਕੇ ਆਓ ਕੋਈ ਨਵਾਂ ਅੰਦਾਜ਼ ਲੈ ਕੇ ਆਓ ਤਾਂ ਕੋਈ ਡਿਫਰੈਂਟ ਕਰੀਏ ਬਿਲਕੁਲ ਇਸੇ ਤਰ੍ਹਾਂ ਤੇ ਗੱਲ ਹੈਗੀ ਕਿ ਟੈਕਨੋਲੋਜੀ ਵੀ ਚੇਂਜ ਹੋ ਗਈ ਵਕਤ ਵੀ ਚੇਂਜ ਹੋ ਗਿਆ ਹੁਣ ਸਕ੍ਰਿਪਟ ਵੀ ਚੇਂਜ ਹੋਣਾ ਜ਼ਰੂਰੀ ਹੈ ਮੋਢਿਆਂ ਤੇ ਤੇਲ ਮਲਣਾ ਸ਼ੁਰੂ ਕਰ ਦੇ ਰਾਠਾ ਅਗਲੀ ਪੇਸ਼ੀ ਤੇ ਤੈਨੂੰ ਆਪਣਾ ਲੰਗੜਾ ਪਿਓ ਆਪਣੇ ਮੋਢਿਆਂ ਤੇ ਚੁੱਕ ਕੇ ਲਿਆਣਾ ਪੈ ਜਾਣਾ ਈ ਉਸ ਵਕਤ ਜਿਸ ਟਾਈਮ ਰਾਹੀ ਸਾਹਿਬ ਆਪਣੇ ਟਿਊਨ ਜਿਹੜੀ ਉਹਨਾਂ ਦੀ ਸਿਗਨੇਚਰ ਟਿਊਨ ਸੀ ਜਿਸ ਟਿਊਨ ਚੋਂ ਮੂਵੀਜ਼ ਕਰਦੇ ਸੀ ਉਸ ਵਕਤ ਦੀ ਸਾਈਡ ਡਿਮਾਂਡ ਸੀ ਇਹ ਵਕਤ ਦੇ ਨਾਲ ਚੇਂਜ ਹੋ ਗਿਆ ਅਗਰ ਰਾਈ ਸਾਹਿਬ ਵੀ ਹੁੰਦੇ ਮੈਂ ਸਮਝਦਾ ਕਿ ਰਾਈ ਸਾਹਿਬ ਨੇ ਵੀ ਚੇਂਜ ਹੋ ਜਾਣਾ ਸੀ ਔਰ ਇੱਕ ਅੱਛੇ ਇਨਸਾਨ ਦੀ ਜਾਂ ਮਤਲਬ ਚੀਜ਼ ਨੂੰ ਸਮਝਣ ਵਾਲੇ ਵਾਸਤੇ ਇਹ ਜ਼ਰੂਰੀ ਹੈ ਕਿ ਉਹ ਵਕਤ ਦੀ ਜ਼ਰੂਰਤ ਨੂੰ ਸਮਝਦੇ ਹੋਏ ਆਪਣੇ ਆਪ ਦੇ ਵਿੱਚ ਬਦਲਾਅ ਲਿਆਏ ਬਿਲਕੁਲ ਹੈ ਜੀ ਠੀਕ ਹੈ ਦੂਜੀ ਗੱਲ ਹੈ ਕਿ ਸਾਡੇ ਪੰਜਾਬ ਦਾ ਕਲਚਰ ਨਾ ਥੋੜਾ ਗਰਮ ਹੈਗਾ ਉਧਰ ਗਰਮੀ ਦਾ ਥੋੜਾ ਐਕਸ਼ਨ ਮੰਗਦਾ ਹੈ ਇਹ ਮੈਂ ਜਾਣਦਾ ਹਾਂ ਪਬਲਿਕ ਦੀ ਡਿਮਾਂਡ ਵੀ ਕਿ ਮੈਂ ਜਦੋਂ ਦਾ ਹੁਣ ਆਪਣਾ ਥੋੜਾ ਹਲਕਾ ਜਿਹਾ ਸਟਾਈਲ ਚੇਂਜ ਕੀਤਾ ਆਪਣਾ ਜੀ ਅਬੂ ਜੀ ਹਲਕਾ ਜਿਹਾ ਅੰਗ ਲੈ ਕੇ ਆਏ ਆਪਣੇ ਸਟਾਈਲ ਦੇ ਵਿੱਚ ਤਾਂ ਲੋਕ ਬੜਾ ਪਸੰਦ ਕਰਦੇ ਨੇ ਠੀਕ ਹੈ ਗੱਲ ਸੁਣੇ ਲਖਿਆ ਨਵਾਬ ਸਾਹਿਬ ਵੱਲ ਤੇ ਸੂਰਜ ਵੀ ਕੰਡ ਕਰਕੇ ਲੰਘਦਾ ਓਏ ਤੇਰੀ ਇੰਨੀ ਜੁਰਤ ਕਿ ਤੂੰ ਉਹਨਾਂ ਵੱਲ ਗਨ ਸਿੱਧੀ ਕੀਤੀ ਹੈ ਓਏ ਕਿ ਪਹਿਲੇ ਬੜਾ ਇੱਕ ਚਾਕਲੇਟ ਹੀਰੋ ਗਾਣੇ ਹੀਰੋ ਦੇ ਨਾਲ ਹੈ ਉਹ ਮੈਂ ਚੱਲਦਾ ਪਿਆ ਸੀ ਠੀਕ ਹੋ ਗਿਆ ਜਦੋਂ ਦਾ ਹਲਕਾ ਜਿਹਾ ਓਏ ਟੋਨ ਆਈ ਹੈ ਤਾਂ ਲੋਕਾਂ ਨੇ ਪਸੰਦ ਕੀਤਾ ਠੀਕ ਹੈ ਲੋਕ ਪਸੰਦ ਕਰਦੇ ਨੇ ਹਲਕਾ ਜਿਹਾ ਐਕਸ਼ਨ ਠੀਕ ਹੈ ਗੱਲ ਹੈਗੀ ਹੈ ਕਿ ਤੁਸੀਂ ਹਲਕਾ ਜਿਹਾ ਉਹ ਆਈਡੀਆ ਚੁੱਕ ਲਓ ਹਲਕਾ ਜਿਹਾ ਇਹ ਆਈਡੀਆ ਚੁੱਕ ਲਓ ਉਹਨੂੰ ਕੰਬਾਈਨ ਕਰ ਲਓ ਅੱਛਾ ਕੰਮ ਹੋ ਜਾਏ ਥੋੜਾ ਜਿਹਾ ਨਾਲ ਉਹਨੂੰ ਮੋਡਰੇਟ ਵੀ ਕਰ ਲਓ ਐਕਸ਼ਨ ਰੱਖੋ ਜ਼ਰੂਰ ਫਿਲਮ ਦੇ ਹਾਂਜੀ ਲੇਕਿਨ ਖਾਲੀ ਐਕਸ਼ਨ ਹੀ ਹੋਵੇ ਇਹ ਜ਼ਰੂਰੀ ਨਹੀਂ ਹੈਗਾ ਸਹੀ ਹੈ ਪੰਜਾਬ ਦੇ ਵਿੱਚ ਬੜੇ ਰਿਚ ਕਲਚਰ ਹੈਗਾ ਸਾਡਾ ਬਿਲਕੁਲ ਇਸੇ ਤਰ੍ਹਾਂ ਤੁਸੀਂ ਹੋਰ ਟੌਪਿਕ ਉਹਦੇ ਚ ਕਾਫੀ ਸਾਰੀ ਚੀਜ਼ਾਂ ਨੇ ਤੁਸੀਂ ਕਰ ਸਕਦੇ ਹੈਗੇ ਲੇਕਿਨ ਗੱਲ ਹੈਗੀ ਕਿ ਸਾਡੇ ਜਿਹੜੇ ਡਾਇਰੈਕਟਰ ਨੇ ਉਹਨਾਂ ਨੂੰ ਆਪਣਾ ਮਾਈਂਡਸੈਟ ਚੇਂਜ ਕਰਨ ਦੀ ਲੋੜ ਹੈ ਅੱਜ ਤੱਕ ਸਾਡੀ ਇੰਡਸਟਰੀ ਸਰਵਾਈਵਲ ਚ ਕਿਉਂ ਚੱਲਦੀ ਪਈ ਕੀ ਰੀਜ਼ਨ ਹੈ ਦੇਖੋ ਅਬੂ ਜੀ ਦੇ ਜਾਣ ਤੋਂ ਬਾਅਦ ਬੜਾ ਇੱਕ ਖਿਲਾਫ ਵਿੱਚ ਪਿਆ ਉਹਨਾਂ ਨੇ ਕੋਸ਼ਿਸ਼ ਕੀਤੀ ਕਾਫੀ ਐਕਟਰ ਨੂੰ ਵਿੱਚ ਇੰਟਰੋਡਿਊਸ ਕੀਤਾ ਕਿ ਸ਼ਾਇਦ ਉਹ ਖਿਲਾਫ ਪੂਰਾ ਕਰ ਸਕੇ ਲੇਕਿਨ ਉਹ ਨਹੀਂ ਹੋ ਸਕਿਆ ਉਹ ਆਹਿਸਤਾ ਜਾਂਦੇ ਥੱਲੇ ਬਿਲਕੁਲ ਗ੍ਰਾਫ ਡਾਊਨ ਜ਼ੀਰੋ ਹੋ ਗਿਆ ਹੁਣ ਜਦੋਂ ਇੱਕ ਇੰਗਲਿਸ਼ ਦੀ ਮਿਸਾਲ ਹੈ ਕਿ ਵੈਨ ਹਿਟ ਰੌਕ ਬਾਟਮ ਯੂ ਕਮ ਬੈਕ ਅਪ ਉਸ ਤੋਂ ਹੁਣ ਬਿਲਕੁਲ ਜਦੋਂ ਥੱਲੇ ਚਲੀ ਗਈ ਹੁਣ ਉਸ ਤੋਂ ਬਾਅਦ ਨੇ ਵਾਪਸ ਉੱਤੇ ਆਣਾ ਉੱਤੇ ਆਣਾ ਹੁਣ ਆਹਿਸਤਾ ਫਿਰ ਉਹ ਕੰਮ ਸ਼ੁਰੂ ਹੋ ਗਿਆ ਇੰਡਸਟਰੀ ਵਿੱਚ ਗੱਲ ਹੈਗੀ ਕਿ ਜਿਹੜੇ ਲੋਕ ਕੁਝ ਡਿਫਰੈਂਟ ਕੰਮ ਕਰਦੇ ਪਏ ਨੇ ਉਹ ਨਵਾਇਆ ਹੋਣਗੇ ਜਿਹੜੇ ਨਹੀਂ ਕਰਦੇ ਪਏ ਹਲੇ ਵੀ ਉਸੇ ਟਰੈਕ ਚੱਲਦੇ ਪਏ ਨੇ ਉਹ ਨਹੀਂ ਹੋਣਗੇ ਸਿੱਧੀ ਜੀ ਗੱਲ ਬਿਲਕੁਲ ਇਸੇ ਤਰ੍ਹਾਂ ਤੁਸੀਂ ਜਦੋਂ ਤੱਕ ਕੋਈ ਚੇਂਜ ਲੈ ਕੇ ਨਹੀਂ ਆਓਗੇ ਕੁਝ ਨਵਾਂ ਨਹੀਂ ਵਿਖਾਓਗੇ ਪਬਲਿਕ ਨੂੰ ਪਬਲਿਕ ਸਮਝ ਨਹੀਂ ਆਏਗੀ ਬਿਲਕੁਲ ਇਸੇ ਤਰ੍ਹਾਂ ਨਾ ਤੇਰਾ ਨਾ ਮੇਰਾ ਅੱਲਾ ਦਾ ਰਤਬਾ ਵੱਡਾ ਸੋਹਣੇ ਰੱਬ ਦਾ ਰਤਬਾ ਸਭ ਤੋਂ ਵੱਡਾ ਹੈ ਤੁਸੀਂ ਇਸ ਇੰਡਸਟਰੀ ਦੇ ਵਿੱਚ ਮੌਜੂਦਾ ਹੁਣ ਸਾਡੇ ਦੇਖਣ ਵਾਲਿਆਂ ਵਾਸਤੇ ਕੁਝ ਦੱਸੋ ਕਿ ਤੁਸੀਂ ਇਸ ਇੰਡਸਟਰੀ ਵਾਸਤੇ ਕੀ ਕਰਦੇ ਪਏ ਹੋ ਆਪਣੇ ਵਾਲਿਦ ਸਾਹਿਬ ਦੇ ਬਿਹਾਫ ਤੇ ਕੀ ਕਰ ਰਹੇ ਹੋ ਦੇਖੋ ਜੀ ਪਹਿਲੀ ਗੱਲ ਤਾਂ ਹੈਗੀ ਕਿ ਜਿੰਨਾ ਵੱਡਾ ਨਾਮ ਮੇਰੇ ਪਿੱਛੇ ਹੈਗਾ ਉਹਨੂੰ ਲੈ ਕੇ ਕੈਰੀ ਕਰਨਾ ਵੀ ਇੱਕ ਬਹੁਤ ਵੱਡੀ ਰਿਸਪੌਂਸਿਬਿਲਿਟੀ ਹੈਗੀ ਉਹਨਾਂ ਦੀ ਲੈਗੇਸੀ ਨੂੰ ਲੈ ਕੇ ਕੈਰੀ ਕਰਨਾ ਮੈਨੂੰ ਆਪਣੇ ਉੱਪਰ ਇੱਕ ਰਿਸਪੌਂਸਿਬਿਲਿਟੀ ਫੀਲ ਹੋਈ ਖਾਸ ਤੌਰ ਤੇ ਆਪਣੀ ਅਬੂ ਜੀ ਦੇ ਹਵਾਲੇ ਦੇ ਨਾਲ ਇੱਕ ਲੈਗੇਸੀ ਲੈ ਕੇ ਟੁਰਨ ਦੇ ਹਿਸਾਬ ਨਾਲ ਤੇ ਮੈਂ ਅਮਰੀਕਾ ਛੱਡ ਕੇ ਪਾਕਿਸਤਾਨ ਆ ਗਿਆ ਸਹੀ ਤੇ ਪਿਛਲੇ 4-5 ਸਾਲ ਤੋਂ ਪਾਕਿਸਤਾਨੀ ਚ ਹੈਗਾ ਪੰਜਾਬੀ ਦੀ ਮਿਸਾਲ ਹੈ ਕਿ ਮੈਂ ਤੇ ਮੋਢਾ ਲਾਤਾ ਹੈਗਾ ਜਿੱਥੇ ਤੱਕ ਪੋਸੀਬਲ ਹੈਗਾ ਸਹੀ ਹੈ ਅਲਹਮਦੁਲਿਲਾ ਸੁਲੇ ਪੂਰੀ ਫਿਲਮ ਇੰਡਸਟਰੀ ਸਤਾ ਦਾ ਕੰਮ ਮੈਂ ਕਰਦਾ ਪਿਆ ਹੈਗਾ ਅੱਛਾ ਉਹਦੀ ਵਜ੍ਹਾ ਵੀ ਇਹ ਹੈ ਕਿ ਹਰ ਕਿਸੇ ਨਾਲ ਮੈਂ ਕੋਆਪਰੇਟ ਕਰਦਾ ਪਿਆ ਹੈਗਾ ਜੋ ਕਿ ਮੇਰੇ ਕੋਲ ਆਉਂਦੇ ਨਾ ਇੱਕ ਉਮੀਦ ਲੈ ਕੇ ਆਉਂਦੇ ਨੇ ਬਿਲਕੁਲ ਰਾਏ ਸਾਹਿਬ ਦੇ ਬੇਟੇ ਕੋਲ ਜਾਂਦੇ ਪਏ ਆ ਤੇ ਫਿਲਮ ਸਾਡੀ ਕਰੇਗਾ ਬਿਲਕੁਲ ਇਸੇ ਇੱਕ ਉਮੀਦ ਆ ਜਾਂਦੀ ਕਿ ਮੈਂ ਕਹਾਂ ਜੀ ਇੰਨੀ ਮੈਂ ਨਹੀਂ ਕਰਨੀ ਜੀ ਤੁਸੀਂ ਇਹ ਕਰੋ ਤੂੰ ਬੁਰਾ ਲੱਗਦਾ ਹੈ ਇਸ ਲਈ ਮੈਂ ਟਰਾਈ ਕਰਦਾ ਪਿਆ ਕਿ ਇੰਡਸਟਰੀ ਨੂੰ ਵਾਪਸ ਆਪਣੇ ਪੈਰਾਂ ਤੇ ਖੜਾ ਕੀਤਾ ਜਾਵੇ ਸਹੀ ਹੈ ਜਿਵੇਂ ਅਬੂ ਜੀ ਦਾ ਦੌਰ ਹੈਗਾ ਸੀ ਦੇਖੋ ਉਹ ਵਾਪਸ ਲੈਣਾ ਬੜਾ ਮੁਸ਼ਕਿਲ ਹੋ ਗਿਆ ਅਬੂ ਜੀ ਦੇ ਇਲਾਵਾ ਵੀ ਬਹੁਤ ਸਾਰੇ ਹੋਰ ਵੀ ਲੋਕ ਚਲੇ ਗਏ ਦੁਨੀਆ ਤੋਂ ਬਿਲਕੁਲ ਇਸੇ ਤਰ੍ਹਾਂ ਹੁਣ ਅਗਰ ਅਸੀਂ ਇਹ ਖਿਲਾਫ ਪੂਰਾ ਕਰਨਾ ਹੈ ਜਾਂ ਗੈਪ ਪੂਰਾ ਕਰਨਾ ਹੈ ਕਿ ਅਸੀਂ ਕਿਤੇ ਨੇੜੇ ਕਿਹੜੇ ਵੀ ਪਹੁੰਚ ਜਾਂਦੇ ਹਾਂ ਸਾਡੀ ਜਿੱਤ ਹੈਗੀ ਸਹੀ ਹੈ ਇੱਕ ਚੀਜ਼ ਹੈ ਮੈਂ ਇੱਕ ਇੰਟਰਵਿਊ ਦੇਖਿਆ ਅਲਾਮਾ ਇਕਬਾਲ ਸਾਹਿਬ ਦੇ ਬੇਟੇ ਜਸਟਿਸ ਜਾਵੇਦ ਇਕਬਾਲ ਸਾਹਿਬ ਆਪਣੀ ਰਿਟਾਇਰਮੈਂਟ ਤੋਂ ਬਾਅਦ ਇੰਟਰਵਿਊ ਦੇ ਰਹੇ ਸੀ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਜ਼ਿੰਦਗੀ 'ਚ ਬਹੁਤ ਕੁਝ ਅਚੀਵ ਕੀਤਾ ਹੈ ਬਹੁਤ ਕੁਝ ਅਚੀਵ ਕੀਤਾ ਹੈ ਮੈਂ मतलब जस्टिस भी बन गया वहां बहुत कुछ अचीव कर लिया लेकिन आज इस स्टेज ਤੇ ਵੀ ਮੇਰੀ ਆਪਣੀ ਪਹਿਚਾਨ ਸਿਰਫ ਇਹ ਕਿ ਮੈਂ ਅਲਾਮਾ ਇਕਬਾਲ ਦਾ ਬੇਟਾ ਤੁਹਾਡੇ ਨਾਲ ਇਸ ਚੀਜ਼ ਨੂੰ ਮੈਂ ਰਿਲੇਟ ਕਰਨਾ ਵਾ ਤੇ ਤੁਸੀਂ ਕੀ ਫੀਲ ਕਰਦੇ ਹੋ ਬਿਲਕੁਲ ਤੁਸੀਂ 100% ਸਹੀ ਗੱਲ ਕੀਤੀ ਹੈ ਐਨਜੀ ਹੈ ਮੈਂ ਐਜ਼ ਨੂੰ ਮੰਨਣਾ ਵਾ ਕਿ ਅਲਹਮਦੁਲਿਲਾ ਮੇਰੀ ਆਪਣੀ ਇੱਕ ਫੇਸ ਰੈਕਗਨੀਸ਼ਨ ਬਣ ਚੁੱਕੀ ਕਿ ਲੋਕੀ ਪਛਾਣਦੇ ਨੇ ਕਿ ਯਾਰ ਰਾਏ ਸਾਹਿਬ ਦਾ ਬੇਟਾ ਲੇਕਿਨ ਨਾ ਜਿਹੜਾ ਆਂਦਾ ਪਹਿਲੇ ਇਹ ਹੈ ਨਾ ਕਿ ਰਾਏ ਸਾਹਿਬ ਦਾ ਬੇਟਾ ਯਾਨੀ ਹੈਦਰ ਸੁਲਤਾਨ ਕੌਣ ਹੈਗਾ ਇਹ ਚੀਜ਼ ਜਿਹੜੀ ਮਨਾਉਣ ਲਈ ਮੈਨੂੰ ਬਹੁਤ ਜ਼ਿਆਦਾ ਹੁਣ ਐਕਸਟਰਾ ਜ਼ੋਰ ਲਾਣਾ ਪੈ ਰਿਹਾ ਹੈ ਆਪਣੀ ਪਛਾਣ ਬਣਾਉਣ ਲਈ ਸਹੀ ਹੈ ਲੇਕਿਨ ਮੈਂ ਇਹ ਵੀ ਸਮਝਣਾ ਵਾ ਕਿ ਅਗਰ ਮੈਨੂੰ ਇਸ
ਨਾਨਾ ਵੀ ਬੁਲਾਇਆ ਜਾਂਦਾ ਕਿ ਜੀ ਰਾਏ ਸਾਹਿਬ ਦਾ ਬੇਟਾ, ਤੇ ਇਹ ਵੀ ਮੇਰੇ ਲਈ ਫਖਰ ਦੀ ਗੱਲ ਹੈ। ਅਗਰ ਮੈਨੂੰ ਹੈ ਤਾਂ ਸੁਲਤਾਨ ਕੇ ਬੁਲਾਉਂਦੇ ਨੇ, ਇਹ ਮੇਰੇ ਲਈ ਫਖਰ ਦੀ ਗੱਲ ਹੈ, ਕਿਉਂਕਿ ਚੀਜ਼ ਇੱਕ ਹੀ ਹੈ ਨਾ। ਬਿਲਕੁਲ ਚੀਜ਼ ਇੱਕ ਹੀ ਹੈ, ਬਿਲਕੁਲ ਇੱਕ ਉਹਦੇ ਵਿੱਚ ਅਗਰ ਇਹ ਜ਼ਰੂਰ ਹੈਗਾ ਕਿ ਪਬਲਿਕ ਜਦੋਂ ਹੁਣ ਮੈਨੂੰ ਇਹ ਗੱਲ ਕਹਿੰਦੀ ਹੈ ਨਾ ਕਿ ਤੁਹਾਡੇ ਵਿੱਚ ਸਾਨੂੰ ਹੁਣ ਰਾਏ ਸਾਹਿਬ ਦੀ ਝਲਕ ਨਜ਼ਰ ਆਉਂਦੀ ਹੈ, ਤੇ ਮੈਨੂੰ ਬਹੁਤ ਹੀ ਆਨਰਡ ਤੇ ਬਹੁਤ ਪ੍ਰਾਊਡ ਫੀਲ ਹੁੰਦਾ ਹੈ, ਕਿਉਂਕਿ ਕਦੀ ਪਹਿਲੇ ਇਹ ਕਮੈਂਟਸ ਨਹੀਂ ਆਉਂਦੇ ਸੀ ਮੇਰੇ। ਸਹੀ ਤੁਸੀਂ ਲੰਮੇ ਵਾਲ ਰੱਖੇ ਨੇ ਤੇ ਉਹ ਗਾਣੇ ਗੁਣੇ ਗਾ ਰਹੇ ਨੇ ਤੇ ਲੱਗੇ ਆ, ਤੇ ਉਹਦੇ ਚ ਨਾ ਬੜਾ ਆਪਣਾ ਸਟਾਈਲ ਸੀ ਮੈਂ ਪਹਿਲੇ ਕੀਤਾ। ਸਹੀ ਹੈ। ਲੇਕਿਨ ਹੁਣ ਜਿਹੜਾ ਸਟਾਈਲ ਮੈਂ ਅਪਣਾਇਆ ਹੈਗਾ, ਇਹ ਮੈਨੂੰ ਅਲਹਮਦੁਲਿਲਾ ਕਹਿੰਦੇ ਨੇ ਕਿ ਅੱਲਾਹ ਵੱਲੋਂ ਹੀ ਹੋਇਆ, ਕਿ ਡਾਕਟਰ ਨੇ ਕਿਹਾ ਤੁਸੀਂ ਹੁਣ ਉਸ ਆਗੇ ਜਾਓ। ਸਹੀ ਹੈ। ਲਹਿੰਦਾ ਪੰਜਾਬ ਤੇ ਚੜ੍ਹਦੇ ਪੰਜਾਬ ਦੀ ਹੁਣ ਕੋਲੈਬੋਰੇਸ਼ਨ ਹੋ ਰਹੀ ਹੈ, ਮੂਵੀਜ਼ ਬਣ ਰਹੀਆਂ, ਤੁਹਾਨੂੰ ਆਫਰ ਹੋਈ ਹੈ? ਹਾਂਜੀ ਬਿਲਕੁਲ, ਉੱਥੇ ਸਾਡਾ ਰਾਬਤਾ ਚੱਲਦਾ ਪਿਆ ਗਿਆ, ਕਾਫੀ ਸਾਰੇ ਉੱਥੇ ਲੋਕਾਂ ਨਾਲ ਲਵਾਈ ਹੈਗੀ ਹੈ, ਤੇ ਇਨਸ਼ਾਅੱਲਾ ਤਾਲਾ 2-3 ਆਫਰਾਂ ਵੀ ਗਈਆਂ ਨੇ। ਇਨਸ਼ਾਅੱਲਾ ਕਰੀਬ ਕੁਛ ਤੇ ਤੁਹਾਨੂੰ ਨਜ਼ਰ ਆਏਗਾ ਹੁੰਦੇ। ਠੀਕ ਹੈ, ਇਕੱਠੇ ਕੰਮ ਕਰਾਂਗੇ, ਤੇ ਮੇਰਾ ਚਾਹੁੰਦਾ ਵੀ ਹੈ ਕਿ ਸਾਨੂੰ ਮਿਲ ਕੇ ਇਕੱਠੇ ਕੰਮ ਕਰਨਾ ਚਾਹੀਦਾ ਵੀ ਹੈ। ਸਹੀ ਹੈ, ਬਾਉਂਡਰੀਜ਼ ਨਹੀਂ ਹੈਗੀਆਂ ਆਰਟਿਸਟ ਤੇ। ਡੈਫੀਨਿਟਲੀ ਸਹੀ ਹੈ। ਹੁਣ ਤੱਕ ਜਿੰਨਾ ਕੰਮ ਹੋਇਆ ਵੇ, 2-4 ਮੂਵੀਜ਼ ਆ ਗਈਆਂ ਨੇ, ਤੁਸੀਂ ਦੇਖੀਆਂ ਹੋਣਗੀਆਂ, ਨਜ਼ਰਾਂ ਚ ਗੁਜ਼ਰੀਆਂ ਹੋਣਗੀਆਂ। ਅੱਛਾ, ਮਤਲਬ ਬੈਠ ਕੇ ਅੱਛਾ ਫੀਲ ਹੁੰਦਾ ਹੈ ਕਿ ਦੋਨੇ ਪੰਜਾਬ ਇਕੱਠੇ ਹੋ ਕੇ ਕੰਮ ਕਰਦੇ ਪਏ ਨੇ। ਬਿਲਕੁਲ, ਮੈਨੂੰ ਬੜੀ ਖੁਸ਼ੀ ਹੁੰਦੀ ਹੈ, ਤੇ ਖਾਸ ਤੌਰ ਤੇ ਜਿਹੜਾ ਸਾਡੇ ਪ੍ਰਾਈਮ ਸਾਹਿਬ ਨੇ ਜਿਹੜਾ ਕੀਤਾ ਹੈ, ਜਿਹੜਾ ਬਾਰਡਰਸ ਖੋਲ ਦਿੱਤੇ ਗਏ ਨੇ, ਹੁਣ ਸਾਡੇ ਸਿੱਖ ਭਰਾ ਆ ਸਕਦੇ ਨੇ, ਅਸੀਂ ਜਾ ਸਕਦੇ ਹੈਗੇ, ਇਹ ਬੜਾ ਅੱਛਾ ਕੀਤਾ ਹੈ, ਬੜਾ ਸਭ ਕੀਤਾ ਹੈਗਾ। ਦੇਖੋ, ਫਲੋਰਿਸ਼ ਅਗਰ ਕਰਦੀ ਹੈ ਇੰਡਸਟਰੀ ਤੇ ਓਵਰਆਲ एंटरटेनमेंट ਲਈ, ਮਤਲਬ ਮੈਂ ਪਹਿਲੇ ਵੀ ਕਿਹਾ ਕਿ ਬਾਉਂਡਰੀਜ਼ ਨਹੀਂ, ਤੁਸੀਂ ਚਾਹੋ ਤੁਸੀਂ ਬਾਹਰ ਕੇ ਵੀ ਕੰਮ ਕਰਦੇ, ਪਦਰਾ ਕੇ ਕੰਮ ਕਰਨ, ਅੱਛਾ ਲੱਗੇਗਾ ਸਾਨੂੰ, ਕਿ ਇੱਕ ਹੀ ਹੈ ਨਾ ਵਿੱਚ ਬਿਲਾ ਵਾਲੀ ਲਕੀਰ ਫਿਰ ਦਿੰਦੀ ਗਈ ਹੈ। ਬਿਲਕੁਲ ਇਸੇ ਤਰ੍ਹਾਂ ਉਹ ਹਟ ਜਾਏਗੀ ਸ਼ਾਇਦ, ਉਹ ਠੀਕ ਹੋ ਜਾਏਗਾ। ਬਿਲਕੁਲ ਇਸੇ ਤਰ੍ਹਾਂ। ਤੇ ਤੁਸੀਂ ਹੁਣ ਕੈਨੇਡਾ, ਅਮਰੀਕਾ ਸੀ ਪਹਿਲੇ? ਜੀ। ਅਮਰੀਕਾ ਤੋਂ ਹੁਣ ਤੁਸੀਂ ਪਰਮਨੈਂਟਲੀ ਸ਼ਿਫਟ ਹੋਏ ਪਾਕਿਸਤਾਨ ਵਾਸਤੇ, ਸਿਰਫ ਆਪਣੇ ਵਾਲਿਦ ਸਾਹਿਬ ਦਾ ਨਾਮ ਅੱਗੇ ਲੈ ਕੇ ਚੱਲਣਾ ਸੀ? ਬਿਲਕੁਲ ਜੀ, ਇਹ ਅਬੂ ਜੀ ਲਈ ਵੀ, ਤੇ ਦੂਜਾ ਖਾਸ ਤੌਰ ਤੇ ਜਿਹੜੇ ਸਾਡੇ ਸਟੂਡੀਓ ਦੇ ਉਹ ਲੋਕ ਜਿਹੜੇ ਵਿਚਾਰੇ ਬੇਰੋਜ਼ਗਾਰ ਹੋ ਗਏ ਨੇ, ਘਰ ਜਾ ਕੇ ਬਹਿ ਗਏ ਨੇ, ਜਿਹੜੇ ਟੈਕਨੀਸ਼ੀਅਨ ਹੈਗੇ ਨੇ, ਹੋਰ ਕੁਝ ਕਰਨਾ ਨਹੀਂ ਆਉਂਦਾ। ਸਹੀ ਹੈ। ਮੈਨੂੰ ਬੜੀ ਤਕਲੀਫ ਹੁੰਦੀ ਜਦੋਂ ਸਟੂਡੀਓ ਦਾ ਨਾ ਵੇਖਣਾ ਵਾ ਕਿ ਉਹ ਸਟੂਡੀਓ ਦੀ ਲਾਈਟਾਂ ਬੁੱਝੀਆਂ ਨੇ, ਕੁਝ ਫਲੋਰ ਤੇ ਕੰਮ ਹੁੰਦਾ ਪਿਆ ਹੈਗਾ। ਇਹ ਜੈਨੂਇਨ ਗੱਲ ਹੈਗੀ ਮੈਨੂੰ, ਕਿਉਂਕਿ ਮੇਰੇ ਲਈ ਇੱਕ ਸੈਕਿੰਡ ਫੈਮਿਲੀ ਹੈਗੀ। ਮੈਂ ਚਾਹੁੰਦਾ ਕਿ ਉਹਨਾਂ ਲਈ ਕੁਝ ਕਰਾਂ। ਸਹੀ ਹੈ। ਤੇ ਇੰਡਸਟਰੀ ਥੋੜਾ ਜਿਹਾ ਆਪਣੇ ਪੈਰਾਂ ਤੇ ਖੜੀ ਹੋ ਜਾਂਦੀ, ਤਾਂ ਮਤਲਬ ਇਹ ਹੈ ਕਿ ਉਹ ਲੋਕ ਵਾਪਸ ਕੰਮ ਤੇ ਆ ਜਾਣਗੇ। ਸਹੀ ਹੈ। ਅਬੂ ਜੀ ਦੀ ਇਹ ਰੂਟੀਨ ਹੈਗੀ ਸੀ ਕਿ ਹਮੇਸ਼ਾ ਸਾਰਿਆਂ ਨੂੰ ਨਾਲ ਲੈ ਕੇ ਚੱਲੇ ਨੇ, ਕਦੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਂ ਸੁਲਤਾਨ ਵੀ ਇਕੱਲਾ ਹੀ ਖਲੋਤਾ ਤੇ ਇਕੱਲਾ ਹੀ ਹੈਗਾ, ਨਹੀਂ, ਹਮੇਸ਼ਾ ਸਾਰਿਆਂ ਨੂੰ ਨਾਲ ਲੈ ਕੇ ਚੱਲੇ ਨੇ। ਤਦੀ ਮਾਸ਼ਾਅੱਲਾ 40 ਇਅਰਸ ਉਹਨਾਂ ਨੇ ਇੰਡਸਟਰੀ 'ਚ ਰੂਲ ਕੀਤਾ ਹੈਗਾ, ਕੋਈ ਛੋਟਾ ਬੜਾ ਅਰਸਾ ਨਹੀਂ ਹੁੰਦਾ। ਬਿਲਕੁਲ, ਕਿ ਉਹਨਾਂ ਨੇ ਇਨਸਾਨੀਅਤ ਨੂੰ ਪਹਿਲੇ ਰੱਖਿਆ ਤੇ ਆਪਣੇ ਆਪ ਨੂੰ ਉਹਨਾਂ ਬਾਅਦ ਵਿੱਚ ਰੱਖਿਆ। ਉਹਨਾਂ ਨੇ ਕਿਹਾ ਯਾਰ ਕਿ ਮੈਂ ਅਗਰ ਕੁਝ ਕਰ ਸਕਦਾ ਹਾਂ ਕਿਸੇ ਲਈ, ਤੁਸੀਂ ਇਹ ਵੇਖੋ ਕਿ ਸਵੇਰ ਉਹਨਾਂ ਨੇ ਉੱਠਣਾ ਫਜਰ ਦੇ ਵੇਲੇ, ਤੇ ਉਹਨਾਂ ਨੇ ਵਾਪਸ ਘਰ ਆਣਾ ਫਜਰ ਦੇ ਵੇਲੇ, ਐਵਰੀ ਸਿੰਗਲ ਡੇ ਇਹਨਾਂ ਦੀ ਰੂਟੀਨ। ਸਹੀ ਹੈ। ਇੰਨਾ ਕੰਮ ਕਿਉਂ? ਕਹਿੰਦੇ ਸਨ ਯਾਰ ਕਿ ਮੇਰੇ ਨਾਲ ਹਜ਼ਾਰਾਂ ਲੋਕਾਂ ਦਾ ਇੱਕ ਰੋਜ਼ਗਾਰ ਜੁੜਿਆ ਹੈ। ਸਹੀ। ਉਹਨਾਂ ਨੇ ਇਸ ਇੰਡਸਟਰੀ ਵਾਸਤੇ ਬਹੁਤ ਕੰਮ ਕੀਤਾ ਹੈ, ਬਹੁਤ ਕੁਝ ਦਿੱਤਾ ਹੈ, ਆਪਣੀ ਪੂਰੀ ਡੈਡੀਕੇਸ਼ਨ ਦੇ ਨਾਲ ਕੰਮ ਕੀਤਾ ਹੈ। ਉਹਨਾਂ ਦੇ ਜਾਣ ਤੋਂ ਬਾਅਦ ਲੋਕਾਂ ਦੇ ਐਟੀਟਿਊਡ ਦੇ ਵਿੱਚ ਕੋਈ ਫਰਕ ਮਹਿਸੂਸ ਹੋਇਆ? ਜੀ ਦੇਖੋ, ਜਿਹੜੇ ਲੋਕ ਉਹਨਾਂ ਦੇ ਹੁੰਦੇ ਵੀ, ਮੈਨੂੰ ਜਦੋਂ ਲੋਕ ਅੰਦਰ ਬੁਗਜ਼ ਰੱਖਦੇ ਨੇ, ਜੈਲਸ ਹੁੰਦੇ ਨੇ, ਉਹ ਉਸ ਲਈ ਮੌਜੂਦ ਸਨ। ਠੀਕ ਹੈ। ਉਹਨਾਂ ਦੇ ਜਾਣ ਤੋਂ ਬਾਅਦ ਹਲੇ ਵੀ ਮੌਜੂਦ ਹੈਗੇ ਨੇ, ਕੁਝ ਦਿਨਾਂ ਤੋਂ ਚਲੇ ਵੀ ਗਏ ਨੇ, ਲੇਕਿਨ ਇਹ ਜਿਹੜੇ ਉਹਨਾਂ ਜਨਰਲ ਪਹਿਲੇ ਪਿਆਰ ਕਰਦੇ ਸਨ, ਉਹ ਹਲੇ ਵੀ ਉਂਝ ਹੀ ਪਿਆਰ ਕਰਦੇ ਨੇ। ਸਹੀ। ਲੇਕਿਨ ਗੱਲ ਹੈਗੀ ਕਿ ਮੈਂ ਅਬੂ ਦੇ ਬੇਟਾ ਹੋਣ ਦੇ ਹਿਸਾਬ ਨਾਲ ਮੈਂ ਕਦੀ ਵੀ ਕਿਸੇ ਦੇ ਮੂੰਹ ਤੇ ਕੋਈ ਜਿਹੀ ਗੱਲ ਨਹੀਂ ਕਰਦਾ, ਹਮੇਸ਼ਾ ਸਾਡੇ ਨਾਲ ਅਖਲਾਕ ਨਾਲ ਮਿਲਦਾ ਹਾਂ। ਸਹੀ ਹੋਣਾ ਚਾਹੀਦਾ। ਬਿਲਕੁਲ ਜੀ। ਇਸੇ ਤਰ੍ਹਾਂ ਰਾਏ ਸਾਹਿਬ ਪੰਜਾਬ, ਚਾਹੇ ਉਹ ਚੜ੍ਹਦਾ ਪੰਜਾਬ ਹੋਵੇ, ਲਹਿੰਦਾ ਪੰਜਾਬ ਹੋਵੇ, ਉਹਨਾਂ ਦਾ ਨਾਮ ਉਨੀ ਦੇਰ ਤੱਕ ਲਿਆ ਜਾਏਗਾ ਜਿੰਨੀ ਦੇਰ ਤੱਕ ਆਖਰੀ ਪੰਜਾਬੀ ਬੋਲਣ ਵਾਲਾ ਬੰਦਾ ਹੈ ਵੇ ਇਸ ਧਰਤੀ ਤੇ, ਕਿਉਂਕਿ ਉਹਨਾਂ ਨੇ ਇਸ ਇੰਡਸਟਰੀ ਨੂੰ, ਨਾ ਸਿਰਫ ਇਸ ਇੰਡਸਟਰੀ ਨੂੰ, ਮੈਂ ਸਮਝਦਾ ਪੂਰੇ ਪੰਜਾਬ ਵਾਸਤੇ ਉਹਨਾਂ ਨੇ ਕੰਮ ਕੀਤਾ ਸੀ। ਉਹਨਾਂ ਨੇ ਬਿਯੋਂਡ ਦਾ ਬਾਰਡਰ ਕੰਮ ਕੀਤਾ ਸੀ। ਠੀਕ ਹੈ। ਉਹਨਾਂ ਨੇ, ਮੈਂ ਉਹਨਾਂ ਦੀ ਆਖਰੀ ਫਿਲਮ ਸ਼ਾਇਦ ਦੇਖੀ ਸੀ, ਉਹਦੇ ਵਿੱਚ ਉਹਨਾਂ ਨੇ ਇੱਕ ਸਰਦਾਰ ਦਾ ਰੂਪ ਧਾਰਿਆ ਸੀ। ਠੀਕ ਹੈ। ਤਾਂ ਉਹਨਾਂ ਨੇ ਹਰ ਤਰ੍ਹਾਂ ਦਾ ਕੰਮ ਕੀਤਾ ਵੇ, ਤੇ ਉਹਨਾਂ ਦਾ ਨਾਮ ਬਿਲਕੁਲ ਲਿਆ ਜਾਏਗਾ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਆਖਰੀ ਪੰਜਾਬੀ ਮੌਜੂਦ ਹੈ, ਔਰ ਪੰਜਾਬੀ ਆਖਰੀ ਦਮ ਤੱਕ ਮੌਜੂਦ ਨੇ। ਤੇ ਬਹੁਤ ਸ਼ੁਕਰੀਆ ਆਦਰ ਭਾਈ ਤੁਹਾਡਾ। ਬਹੁਤ ਸ਼ੁਕਰੀਆ ਜਨਾਬ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਤੁਸੀਂ ਇਹਨਾਂ ਪਿਆਰ ਕਰਦੇ ਹੋ, ਨੇ ਅਖਲਾਕ ਨਾਲ ਸਾਡੇ ਨਾਲ ਗੱਲ ਕਰਦੇ ਹੋ, ਤੇ ਮਸ਼ਰੀਆਤ ਕਰਦੇ ਹੋ, ਸਾਡੇ ਭਰਾ ਹੈਗੇ ਹੋ, ਇਨਸ਼ਾਅੱਲਾ ਇਕੱਠੇ ਕੰਮ ਵੀ ਕਰਾਂਗੇ। ਆਖਰ ਤੇ ਆਦਰ ਭਾਈ ਮੈਂ ਤੁਹਾਡੇ ਕੋਲ ਇੱਕ ਸਵਾਲ ਵੀ ਹੈ, ਤੇ ਇਹੀ ਆਪਣੇ ਵੇਖਣ ਵਾਲੇ ਜਿਹੜੇ ਸਾਡੇ ਦੋਨਾਂ ਪਾਸੇ ਨੇ, ਪੂਰੇ ਪੰਜਾਬ ਦੇ ਲੋਕ ਨੇ, ਰਾਏ ਸਾਹਿਬ ਦੀ ਤਰਫੋਂ ਜਾਂ ਆਪ ਤੁਹਾਡੀ ਤਰਫੋਂ ਕੋਈ ਉਹਨਾਂ ਵਾਸਤੇ ਕੁਝ ਸੁਨੇਹਾ ਕੀ ਹੈ? ਜੀ ਮੈਂ ਬਸ ਇਹ ਕਹਿਣਾ ਚਾਹਾਂਗਾ ਕਿ ਜੋ ਅਬੂ ਜੀ ਹਮੇਸ਼ਾ ਆਪਣੇ ਆਟੋਗ੍ਰਾਫ ਲਿਖਦੇ ਸਨ ਕਿ ਕਿਤੇ ਨਮਾਜ਼ ਕਾਇਮ ਕਰਿਆ ਕਰੋ। ਦੂਜੀ ਗੱਲ ਹੈਗੀ ਕਿ ਵੱਡੇ ਛੋਟੇ ਦਾ ਇਤਰਾਮ ਕਦੀ ਨਾ ਭੁੱਲੋ। ਤੁਹਾਡੇ ਮਾਪੇ ਮੌਜੂਦ ਨੇ, ਉਹਨਾਂ ਦੀ ਖਿਦਮਤ ਕਰੋ, ਉਹਨਾਂ ਦੀ ਦੁਆਵਾਂ ਲਓ, ਕਿਉਂਕਿ ਵੱਡੇ ਸਰ ਤੇ ਮੌਜੂਦ ਹੋਣ ਤੇ ਬਹੁਤ ਫਰਕ ਪੈਂਦਾ ਹੈ। ਜਦੋਂ ਨਾ ਹੋਣ ਤੇ ਫਿਰ ਇਨਸਾਨ ਨੂੰ ਅਹਿਸਾਸ ਹੁੰਦਾ ਹੈ ਕਿ ਮੈਂ ਕੀ ਗਵਾ ਦਿੱਤਾ ਹੈਗਾ। ਤੇ ਕੋਸ਼ਿਸ਼ ਕਰੋ ਕਿ ਲੋਕਾਂ ਦੇ ਆਸ-ਪਾਸ ਜੋ ਤੁਹਾਡੇ ਲੋਕ ਹੈਗੇ ਨੇ, ਉਹਨਾਂ ਦਾ ਖਿਆਲ ਅਹਿਸਾਸ ਕਰੋ। ਆਜਜ਼ੀ ਵਿੱਚ ਸਭ ਕੁਝ ਹੈਗਾ, ਆਕੜ ਚ ਕੁਝ ਨਹੀਂ ਹੈਗਾ। बहुत शुक्रिया जी। اليوم نختم على أفواههم وتكلمنا أيديهم وتشهد أرجلهم بما كانوا يكسبون।
अल यौमा ला तुज़लम, उस दिन कोई जुल्म नहीं किया जाएगा, इसलिए कि आपकी जबान भी बंद कर दी जाएगी, आपकी हर एज़ा को इजाज़त होगी कि वो आपके एजाज में है वो बातें करेंगे, वो आपके बारे में वो बताएंगे एजाज। नमाज रोजे में बरकत है, इंसानियत में बरकत है, पाकीज़गी में बरकत है, किसी के काम आने में बरकत है, किसी से मोहब्बत करने में बरकत है, किसी के लिए अच्छा सोचने में बरकत है, रोजा रखने में बरकत है, हज करने में बरकत है, इन तमाम चीजों में बरकत